ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਨਵਰ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਭਾਰਤੀ ਹਾਕਮਾਂ ਵੱਲੋਂ ਭਾਰਤ ਦੇ ਵਿਸ਼ਵ ਗੁਰੂ ਬਣਨ ਦੀਆਂ ਡੀਗਾਂ ਮਾਰੀਆਂ ਜਾ ਰਹੀਆਂ ਨੇ, ਪਰ ਦੂਸਰੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਭਾਰਤ ਛੱਡ ਕੇ ਬਾਹਰਲੇ ਮੁਲਕਾਂ ਵੱਲ ਭੱਜ ਰਹੇ ਨੇ। ਅਮਰੀਕਾ ਦੀ ਕਾਂਗਰੈਸ਼ਨਲ ਰਿਪੋਰਟ ਮੁਤਾਬਕ ਵਰ੍ਹਾ 2022 ਵਿੱਚ 66,000 ਭਾਰਤੀਆਂ ਨੇ ਭਾਰਤ ਦੀ ਸਿਟੀਜ਼ਨਸ਼ਿਪ ਨੂੰ ਲੱਤ ਮਾਰ ਕੇ ਅਮਰੀਕਨ ਵਫਾਦਾਰੀ ਦੀ ਸਹੁੰ ਚੱਕੀ ਹੈ। ਸੋ ਭਾਰਤ ਕਿਹੋ ਜਿਹਾ ਵਿਸ਼ਵ ਗੁਰੂ ਹੈ, ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਔਰ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ YouTube ਦੇ ਉੱਪਰ ਉਹ ਲਵਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਜ਼ਮਾਨੇ 'ਚ ਜਦੋਂ ਅਸੀਂ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇਖਦੇ ਹਾਂ ਤੇ ਪਹਿਲੀਆਂ ਮਾਸ ਮਾਈਗ੍ਰੇਸ਼ਨਸ ਕਬੀਲਿਆਂ ਦੀਆਂ ਜਾਂ ਲੋਕਾਂ ਦੀਆਂ ਉਦੋਂ ਹੀ ਹੁੰਦੀਆਂ ਸੀ ਜਦੋਂ ਕਿਸੇ ਪਾਸੇ ਅਕਾਲ ਪੈ ਗਿਆ, ਪਸ਼ੂਆਂ ਦੇ ਲਈ ਕੋਈ ਚਾਰਾ ਨਹੀਂ ਹੈ, ਬੰਦੇ ਦੇ ਖਾਣ ਲਈ ਕੁਛ ਨਹੀਂ ਹੈ, ਸੋ ਡੰਗਰ ਹਿੱਕ ਕੇ ਉਹ ਤੁਰ ਪੈਂਦੇ ਸੀ। ਔਰ ਜਿੱਥੇ ਉਹਨਾਂ ਨੂੰ ਫਿਰ ਮਿਲਦੀ ਸੀ ਜਿਹੜੀ ਹੈ ਕਿ ਵੀ ਜਿਹਦੇ ਲਈ ਅੰਗਰੇਜ਼ੀ ਦਾ ਲਫ਼ਜ਼ ਗ੍ਰੀਨ ਪੈਸਚਰ ਅੱਜ ਵੀ ਯੂਜ਼ ਹੁੰਦਾ ਸੀ, ਚਰਾਂਦ ਕਹਿੰਦੇ ਆ, ਹਰੀ ਚਰਾਂਦ, ਕਿ ਜਿੱਥੇ ਉੱਥੇ ਕੋ ਸੈਟਲ ਹੋ ਜਾਂਦੇ ਸੀ। ਸੋ ਅੱਜ ਵੀ ਜਦੋਂ ਡਿਫਰੈਂਟ ਜਿਹੜੀ ਮਾਈਗ੍ਰੇਸ਼ਨ ਦੇ ਡਿਫਰੈਂਟ ਰੀਜ਼ਨਸ ਨੇ, ਵੱਡਾ ਰੀਜ਼ਨ ਜਿਹੜਾ ਹੈ, ਹਾਲਾਂ ਬਹੁਤ ਸਾਰੀ ਥਾਵਾਂ 'ਤੇ ਪੋਲੀਟੀਕਲ ਪਰਸੀਕਿਊਸ਼ਨ ਹੈ, ਜਿਵੇਂ ਖਾਲਿਸਤਾਨ ਦੇ ਮੁੱਦੇ 'ਤੇ ਜਾਂ ਕਮਿਊਨਿਸਟ ਕੰਟਰੀਜ਼ 'ਚੋਂ ਜਾਂ ਦੂਸਰਿਆਂ 'ਚੋਂ ਲੋਕ ਨਿਕਲੇ ਕਿ ਭਾਈ ਉਹਨਾਂ ਨੂੰ ਸਿਆਸੀ ਵਿਚਾਰਾਂ ਕਰਕੇ, ਕਿਤੇ ਧਾਰਮਿਕ ਵਿਚਾਰਾਂ ਕਰਕੇ। ਪਰ ਜਿਹੜੀਆਂ ਮਾਸ ਮਾਈਗ੍ਰੇਸ਼ਨਸ ਹੈ, ਹੰਡਰਡਸ ਆਫ ਮਿਲੀਅਨਸ ਆਫ ਪੀਪਲ ਅਰਾਊਂਡ ਦਾ ਈਅਰ ਜਾਂਦੇ ਨੇ, ਕਿਤੇ ਵਾਰ ਸਿਚੂ ਜੰਗ ਲੱਗੀ ਹੈ, ਹੁਣ ਜਿਵੇਂ ਸੀਰੀਆ 'ਚ ਹੋਇਆ ਜਾਂ ਲੈਬਨਾਨ 'ਚ ਹੈ ਜਾਂ ਦੂਜਾ। ਲੇਕਿਨ ਵੱਡਾ ਤਬਕਾ ਜਿਹੜਾ ਹੈ, ਵੱਡੇ ਮਾਈਗਰੈਂਟ ਜਿਹੜੇ ਨੇ, ਉਹ ਆਰਥਿਕ ਕਾਰਨਾਂ ਕਰਕੇ ਹੁੰਦੇ ਨੇ ਟੂ ਗੋ ਫॉर ਦਾ ਗ੍ਰੀਨ ਪੈਸਚਰ। ਹੁਣ ਤੁਸੀਂ ਕਿੱਥੋਂ ਕਿੱਥੇ ਜਾਓਗੇ? ਇੱਕ ਹੈ ਜਿੱਥੇ ਲੋੜ ਹੈ ਉਹੀ ਨਿਕਲੇਗਾ, ਜਿਹੜਾ ਆਲਰੇਡੀ ਭਰਿਆ ਭਗੋਨਾ ਉਹਨੂੰ ਤਾਂ ਕਿਤੇ ਜਾਣ ਦੀ ਲੋੜ ਨਹੀਂ ਹੁੰਦੀ, ਉਹ ਤਾਂ ਵਾਪਸ ਆਪਣਾ। ਹੁਣ ਇਹ ਦਿਲਚਸਪ ਗੱਲ ਇਹ ਹੈ ਵੀ ਇੱਕ ਪਾਸੇ ਭਾਰਤ ਜਿੱਥੇ 1 ਬਿਲੀਅਨ 400 ਮਿਲੀਅਨ, ਹੁਣ ਤਾਂ 450 ਮਿਲੀਅਨ ਕਿ ਕਿੰਨੇ ਕਹਿਣ ਲੱਗ ਗਏ ਨੇ, ਉਹ ਆਬਾਦੀ ਦਾ ਜਿਹੜਾ ਲੀਡਰਸ਼ਿਪ ਏਰੀਆ ਹੈ, ਜਿਹੜਾ ਉਹਨਾਂ ਦਾ ਦੀ ਹਕੂਮਤੀ ਅਮਰ ਹੈ, ਉਹਨਾਂ ਨੇ ਤਾਂ ਇਹ ਨੈਰੇਟਿਵ ਬਿਲਡ ਕੀਤਾ ਕਿ ਜੀ ਵਿਸ਼ਵ ਗੁਰੂ ਬਣ ਗਿਆ ਭਾਰਤ, ਦੁਨੀਆ ਸਾਰੀ ਭਾਰਤ ਵੱਲ ਦੇਖ ਰਹੀ ਹੈ, ਭਾਰਤ ਵਿਕਾਸ ਦੇ ਰਾਹ 'ਤੇ, ਅਸੀਂ ਚੌਥੀ ਇਕੋਨਮੀ ਬਣ ਗਏ, ਤੀਜੀ 2047 'ਚ ਅਸੀਂ ਪਹਿਲਾਂ ਪਹੁੰਚ ਜਾਣਾ ਸੀ, ਚੰਦਰਮਾ 'ਤੇ ਆਪਣਾ ਗੱਡਾ ਲਾ ਦਿੱਤਾ, ਅਸੀਂ ਉੱਥੇ ਕਰਤਾ, ਇੱਥੇ ਕਰਤਾ। ਲੇਕਿਨ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਤਾਂ ਬਿਲਕੁਲ ਆਪੋਜ਼ਿਟ ਹੈ ਕਿ ਵੀ ਤੁਹਾਡੇ ਜਿਹੜੇ ਨੇ 1 ਬਿਲੀਅਨ 400 ਮਿਲੀਅਨ 'ਚੋਂ 80 ਕਰੋੜ ਨੂੰ ਤਾਂ 5 ਕਿਲੋ ਦਾ ਤੁਸੀਂ ਅੰਨ ਦਿੰਦੇ ਹੋ ਤਾਂ ਉਹਨਾਂ ਦੀ ਰੋਟੀ ਪੱਕਦੀ ਹੈ। 1% ਲੋਕਾਂ ਕੋਲ 40% ਦੌਲਤ ਹੈ ਮੁਲਕ ਦੀ, ਇਹਦਾ ਇਹ ਅੰਦਾਜ਼ਾ ਲਾਇਆ ਜਾ ਸਕਦਾ ਗਰੀਬੀ ਕੀ ਹੈ। ਹੁਣ ਜੇ ਸੱਚਮੁੱਚ ਭਾਰਤ ਜਿੱਥੇ ਬਹੁਤ ਹੋਪਸ, ਇਕੋਨਮੀ ਅਪ ਔਰ ਦੂਜਾ ਹੁੰਦਾ ਹੈ, ਤੇ ਫਿਰ ਮਾਈਗ੍ਰੇਸ਼ਨ ਭਾਰਤ ਵੱਲ ਹੋ ਰਹੀ ਹੁੰਦੀ, ਬਾਹਰਲੇ ਜਾ ਕੇ ਉੱਥੇ ਕਰ ਰਿਹਾ ਹੁੰਦਾ ਜੀ ਇਹ ਤਾਂ ਵਿਸ਼ਵ ਗੁਰੂ ਬਣ ਗਿਆ, ਅਗਲੀ ਸਾਰੀ ਤਾਕਤ ਤਾਂ ਭਾਰਤ ਕੋਲ ਹੈ, ਔਰ ਇੱਥੇ ਤੁਸੀਂ ਦੇਖੋ, ਇੱਥੇ ਰਹਿਣ ਸਹਿਣ ਦਾ ਢੰਗ ਤਰੀਕਾ ਬਣਾਓ। ਹੁਣ ਹਕੀਕਤ ਕੀ ਹੈ, ਇਹ ਖਬਰ ਆਪਣੇ ਆਪ 'ਚ ਦੱਸਦੀ ਹੈ ਕਿ ਗ੍ਰੀਨ ਪੈਸਚਰ ਕਿੱਥੇ ਹੈ ਔਰ ਭਾਰਤ ਦਾ ਹਾਲ ਕੀ ਹੈ, ਕਿ ਕਿਵੇਂ ਧੜਾ ਧੜ। ਇਹ ਹੀ ਨਹੀਂ ਇਕੱਲੇ ਅੱਗੇ ਤਾਂ ਸੀ ਜੀ ਪੰਜਾਬ ਵਾਲੇ ਨਿਕਲ ਰਹੇ ਨੇ, ਫਿਰ ਹੁਣ ਉਹ ਗੁਜਰਾਤ ਜਿਹਨੂੰ ਜਿੱਦਾਂ ਮਾਡਲ ਮੋਦੀ ਨੇ ਵੇਚਿਆ ਕਿ ਜੀ ਅਸੀਂ ਜਿਹੜਾ ਮੈਂ 10 ਸਾਲ 'ਚ ਗੁਜਰਾਤ ਨੂੰ ਇਹ ਬਣਾ ਦਿੱਤਾ ਤੇ ਭਾਰਤ ਨੂੰ ਉਹੀ ਬਣਾ ਦੇ, ਸੈਕਿੰਡ ਉਹ ਨਿਕਲ ਰਹੇ ਨੇ। ਇਸੇ ਤਰ੍ਹਾਂ ਬਾਕੀ ਥਾਵਾਂ ਤੋਂ ਹਰਿਆਣਵੀ ਜਾਟ ਵੀ ਨਿਕਲ ਰਹੇ ਨੇ, ਦੂਜੇ ਵੀ। ਔਰ ਇਹ ਖਬਰ ਹੈ ਕਿ ਵੀ 2022 ਦੀ ਜਿਹੜੀ ਕਾਂਗਰੈਸ਼ਨਲ ਰਿਪੋਰਟ ਹੈ ਉਹਦੇ ਮੁਤਾਬਕ ਨੀਅਰਲੀ 66,000 ਇੰਡੀਅਨ ਟੁੱਕ ਓਥ ਆਫ ਅਮਰੀਕਨ ਸਿਟੀਜ਼ਨਸ਼ਿਪ ਇਨ 2022। ਇਹ ਮੈਕਸੀਕੋ ਤੋਂ ਬਾਅਦ ਜਿਹੜਾ ਦੂਸਰਾ ਨੰਬਰ ਹੈ, ਸਭ ਤੋਂ ਜ਼ਿਆਦਾ ਮੈਕਸੀਕੋ ਵਾਲਿਆਂ ਨੇ, ਉਹ ਵੀ ਗਰੀਬੀ ਦਾ ਮਾਰਿਆ ਮੁਲਕ ਹੈ, ਇਹ ਭਾਰਤੀ ਨੇ। ਹੁਣ ਜਦੋਂ ਇਕੱਲਾ ਮੈਜ਼ ਇਹ ਨਹੀਂ ਹੈ ਜੀ ਅਮਰੀਕਨ ਸਿਟੀਜ਼ਨ ਬਣ ਗਏ, ਜਦੋਂ ਤੁਸੀਂ ਵਫਾਦਾਰੀ ਦੀ ਸਹੁੰ ਚੁੱਕਦੇ ਹੋ, ਨੋ ਮੋਰ ਭਾਰਤੀ। ਜਿਹੜਾ ਅਮਰੀਕਾ 'ਚ ਹੈ ਉਹ ਅਮਰੀਕਨ ਕਾਨਸਟੀਟਿਊਸ਼ਨ ਦੀ, ਅਮਰੀਕਨ ਝੰਡਾ ਵੀ ਤੁਹਾਡੇ ਹੱਥ 'ਚ ਫੜਾਇਆ ਜਾਂਦਾ ਹੈ, ਔਰ ਤੁਸੀਂ ਉੱਥੇ ਵਫਾਦਾਰ ਹੋ, ਤੁਸੀਂ ਕਹਿੰਦੇ ਹੋ ਕਿ ਭਾਈ ਮੈਂ ਇਸ ਮੁਲਕ ਲਈ ਮਰਨ ਨੂੰ ਤਿਆਰ ਹੈ। ਸੋ ਜਿਹੜਾ ਗ੍ਰੀਨ ਕਾਰਡ ਹੋਲਡਰ ਤੱਕ ਹੈ ਉਹਦੀ ਤਾਂ ਸਮਝ ਆ ਸਕਦੀ ਹੈ ਵੀ ਉਹ ਇੰਡੀਅਨ ਸਿਟੀਜ਼ਨ ਹੈ। ਜਦੋਂ ਤੁਸੀਂ ਸਹੁੰ ਚੁੱਕ ਲਈ ਵਫਾਦਾਰੀ ਦੀ, ਦਾ ਮਤਲਬ ਇਹ ਹੈ ਵੀ ਤੁਹਾਡਾ ਪਿਛਲੇ ਉਸ ਦੇ ਨਾਲ ਤੁਸੀਂ ਠੀਕ ਹੈ, ਕੰਟਰੀ ਆਫ ਓਰੀਜਨ ਤੋਂ ਕੋਈ ਤਾਲੁਕ ਨਹੀਂ ਹੈ। ਹੁਣ ਹਕੀਕਤ ਇਹ ਹੈ ਕਿ ਵੀ ਇਸ ਦੇ ਵਿੱਚ ਜਿਹੜਾ ਹੈ ਇਨ ਦਾ ਲੇਟੈਸਟ US ਨੈਚੁਰਲਾਈਜੇਸ਼ਨ ਪਾਲਿਸੀ, ਇਸ ਦੇ ਉੱਤੇ ਬੇਸਡ ਇਹ ਰਿਪੋਰਟਿੰਗ ਹੈ
ਕਿ ਵੀ ਇੰਡੀਵਿਜੂਅਲਸ ਬੋਰਨ ਇਨ ਮੈਕਸੀਕੋ ਰਿਪਰੈਜ਼ੈਂਟਡ ਦਾ ਲਾਰਜੈਸਟ ਨੰਬਰ ਆਫ ਨੈਚੁਰਲਾਈਜੇਸ਼ਨ, ਸਭ ਤੋਂ ਜ਼ਿਆਦਾ ਮੈਕਸੀਕੋ ਦੇ ਬਣੇ ਨੇ, ਫੋਲੋਡ ਬਾਈ ਪਰਸਨਸ ਫਰਮ ਇੰਡੀਆ, ਫਿਰ ਫਿਲੀਪੀਨਸ, ਕਿਊਬਾ ਐਂਡ ਡੋਮਿਨਿਕਨ ਰਿਪਬਲਿਕ। ਹੁਣ ਫਿਲੀਪੀਨਸ, ਕਿਊਬਾ, ਡੋਮਿਨਿਕਨ ਰਿਪਬਲਿਕ ਫਾਈਨੈਂਸ਼ੀਅਲੀ ਟੁੱਟੇ ਹੋਏ ਮੁਲਕ ਨੇ, ਉਹਨਾਂ ਤੋਂ ਆਏ, ਪਰ ਜੇ ਭਾਰਤ ਇੰਨਾ ਸਮਰਿੱਧ ਹੈ, ਇੰਨਾ ਜਿਹੜਾ ਉਹ ਪ੍ਰੋਗਰੈਸਿੰਗ ਹੈ, ਤਾਂ ਉੱਥੋਂ ਕਿਉਂ ਲੋਕ ਭੱਜ ਰਹੇ ਨੇ? ਔਰ ਇਸ ਦੇ ਵਿੱਚ ਫਿਰ ਉਹਦੀ ਪੂਰੀ ਡੀਟੇਲ ਹੈ ਕਿ ਭਾਈ ਅਕੋਰਡਿੰਗ ਟੂ CRS ਐਜ਼ ਆਫ 2023 2,08,31,330 ਫੋਰਨ ਬੋਰਨ ਅਮਰੀਕਨ ਨੈਸ਼ਨਲਸ ਵਰ ਫਰੋਮ ਇੰਡੀਆ। ਮਤਲਬ 3 ਮਿਲੀਅਨ ਦੇ ਲਗਭਗ ਨੇ, ਜਿਹਨਾਂ 'ਚ ਲਗਭਗ 1 ਮਿਲੀਅਨ ਸਿੱਖ ਹੈ, 2 ਮਿਲੀਅਨ ਹਿੰਦੂ ਨੇ, ਵਿਚ ਇਜ਼ ਦਾ ਸੈਕੰਡ ਲਾਰਜੈਸਟ ਨੰਬਰ ਆਫਟਰ ਮੈਕਸੀਕੋ। ਔਰ ਅਜੇ ਵੀ ਇਹੀ ਨਹੀਂ ਕਿ ਵੀ ਇਹ ਆਲਮੋਸਟ 66,000 ਉਹਨਾਂ ਨੇ ਸਹੁੰ ਚੁੱਕੀ ਹੈ। However, as many as 42% of India-born foreign nationals living in US are currently ineligible to become US citizens. ਅਜੇ 42% ਉਹ ਬੈਠੇ ਨੇ ਜਿਹੜੇ ਇਨਐਲੀਜੀਬਲ ਨੇ, ਢੀਕ ਰਹੇ ਨੇ ਵੀ ਅਸੀਂ ਕਦੋਂ ਚੁੱਕੀਏ, ਔਰ ਇਸ ਦੇ ਉੱਤੇ ਉਹਨਾਂ ਦੀ ਅੱਗੋਂ ਸਾਰੀ ਡੀਟੇਲ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇਸ ਝੂਠ ਨੂੰ, ਇਸ ਮਿੱਥ ਨੂੰ ਇਹ ਗੱਲ ਭੰਨ ਦਿੰਦੀ ਹੈ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ ਔਰ ਬਹੁਤ ਤਰੱਕੀ ਕਰ ਰਿਹਾ ਹੈ। ਉੱਥੇ ਜਿਹੜੇ ਤਰੱਕੀ ਵਾਲੇ ਮੁਲਕ ਨੇ ਉਹਨਾਂ ਦੇ ਫਿਰ ਉਹ ਛੱਡ ਕੇ ਨਹੀਂ ਦੌੜਦੇ, ਤੇ ਬਾਹਰ ਆ ਕੇ ਜਿਹਨਾਂ ਹਾਲਾਤਾਂ 'ਚ ਵੀ ਬਾਹਰ ਨਿਕਲ ਰਹੇ ਨੇ ਉੱਥੋਂ, ਉਹ ਆਪਣੇ ਆਪ ਵਿੱਚ ਹੀ ਦੱਸ ਰਹੇ ਨੇ ਵੀ ਭਾਰਤ ਦੀ ਅਸਲੀਅਤ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵੀਡੀਓ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਔਰ ਇੱਕ ਮੈਸੇਜ ਹੈ, ਬਾਕੀ ਸਾਰੇ ਖਾਲਸਾ ਜ਼ਿੰਦਾਬਾਦ ਦੇ ਮੈਸੇਜ ਨੇ ਔਰ ਫਤਿਹ ਦੇ ਮੈਸੇਜ ਨੇ ਸਾਡੇ ਕੋਲ। ਮੈਂ ਪਹਿਲਾਂ ਪੜ੍ਹਦਾ ਨਹੀਂ ਮੈਸੇਜ। ਕਰਮਜੀਤ ਸਿੰਘ ਜੀ ਕਹਿੰਦੇ ਨੇ 100,000 voters don't have their names in voter lists in Tamil Nadu and not single voting in 4 district of Nagaland. That's not be mother of democracy, it's mafia of democracy. ਤੁਸੀਂ ਬਿਲਕੁਲ ਠੀਕ ਕਿਹਾ। ਅਸੀਂ ਇਸ ਦਾ ਜ਼ਿਕਰ ਕੀਤਾ ਸੀ ਨਾਗਾਲੈਂਡ ਦਾ, ਤੁਸੀਂ ਚੰਗਾ ਕੀਤਾ। ਤਮਿਲਨਾਡੂ ਦਾ ਵੀ ਦੱਸਿਆ ਵੀ ਕਿਵੇਂ ਵੋਟਾਂ ਹੀ ਗਾਇਬ ਕਰ ਦਿੱਤੀਆਂ ਗਈਆਂ। ਬਿਲਕੁਲ। ਹੁਣ ਮੈਂ ਸਭ ਦੇ ਨਾਮ ਪੜ੍ਹਦਾ ਨਹੀਂ ਆ ਜਿਹੜੇ ਸਾਨੂੰ ਫਤਿਹ ਦੇ ਮੈਸੇਜ ਨੇ। ਦਵਿੰਦਰ ਸੰਧੂ ਜੀ, ਜਸਕੀਰਤ ਸਿੰਘ ਜੀ, ਸੋਨ ਮੱਲੀ ਜੀ, ਪਰਮਿੰਦਰ ਜੀ, ਹਰਦੀਪ ਸਿੰਘ ਜੀ, ਫਿਰ ਇਹ ਸਾਨੂੰ ਮੇਰੇ ਖਿਆਲ ਦੇਖ ਰਹੇ ਨੇ ਜਾਰਡਨ ਵਿੱਚੋਂ ਲਾਈਵ ਸ਼ੋ, ਹਾਂਜੀ ਦੇਖ ਰਹੇ ਨੇ ਸਾਡਾ। ਸੋ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਫਿਰ ਅਮਰਜੀਤ ਸੈਣੀ, ਜਸਕੀਰਤ ਸਿੰਘ ਜੀ, ਇੰਦਰਜੀਤ ਸਿੰਘ ਸੰਧੂ, ਜੀਤ ਸੂਰਤੀਆ, ਸਤਨਾਮ ਔਜਲਾ, ਨਿਹੰਗ ਸਿੰਘ ਜੀ, ਗਗਨਪ੍ਰੀਤ ਜੀ, ਰਸ਼ਿਦ ਮਨਵਰ ਜੀ, ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਜੀ ਖਾਨ ਜੀ ਔਰ ਹਰਮਨ ਪੰਨੂ ਜੀ, ਮਨਜੋਰ ਕੋਹਨੂਰ ਜੀ, ਕੁਲਦੀਪ ਕੌਰ ਜੀ, ਲਖਬੀਰ ਰੰਗਰ ਜੀ, ਫਿਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ, ਦੀਪ ਸਿੰਘ ਸੰਧੂ ਜੀ, ਐਸ ਕੌਰ ਜੀ ਕਹਿੰਦੇ ਅਬ ਕੀ ਬਾਰ ਅੰਤਿਮ ਸੰਸਕਾਰ ਉਹਨਾਂ ਨੇ ਕਿਹਾ। ਇਹ ਸਭ ਤੋਂ ਢੁਕਵਾਂ ਹੈ। ਯੈਸ, ਆਈ ਲਾਈਕ ਇਟ। ਐਂਡ ਇਸੇ ਤਰ੍ਹਾਂ ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਗੁਰਮੁਖ ਸਿੰਘ ਜੀ, ਫਿਰ ਸੁਖਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਹੈਗਾ ਇਹ ਧਰਮ ਸਿੰਘ ਜੀ ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਨਾਟ ਈਵਨ 1 ਵੋਟ ਇਨ ਨਾਗਾਲੈਂਡ, ਔਰ ਬਲਿਹਾਰ ਸੋਹੀ ਜੀ ਔਰ ਦਵਿੰਦਰ ਸੰਧੂ ਜੀ, ਸਭ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹੁਣ ਅਸੀਂ ਗੁਰਬਾਣੀ ਵਿਚਾਰ ਵੱਲ ਆਉਂਦੇ ਹਾਂ। ਜਿਵੇਂ ਅਸੀਂ ਰੋਜ਼ਾਨਾ ਮੈਂਸ਼ਨ ਕਰਦੇ ਹਾਂ ਕਿ 12ਵਾਂ ਤੁਖਾਰੀ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ, ਅੱਛਾ, ਉਸ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ। ਔਰ ਕੱਤਕ ਮਹੀਨੇ ਪ੍ਰਥਾਏ ਗੁਰੂ ਸਾਹਿਬ ਦਾ ਫਰਮਾਨ ਹੈ, ਕੱਤਕ ਕਿਰਤ ਪਿਆ ਜੋ ਪ੍ਰਭ ਭਾਇਆ, ਦੀਪਕ ਸਹਿਜ ਬਲੈ ਤਤ ਜਲਾਇਆ, ਦੀਪਕ ਰਸ ਤੇਲੋ ਧਨ ਪਿਰ ਮੇਲੋ, ਧਨ ਉਮਾਹੇ ਸਾਰਸੀ, ਅਵਗੁਣ ਮਾਰੀ ਮਰੈ ਨ ਸੀਜੈ, ਗੁਣ ਮਾਰੀ ਤਾਂ ਮਰਸੀ, ਨਾਮ ਭਗਤ ਦੇ ਨਿਜ ਕਰ ਬੈਠੇ, ਅਜੋਂ ਤਿਨਾੜੀ ਆਸਾ, ਨਾਨਕ ਮਿਲੋ ਕਪਟ ਦਰ ਖੋਲੋ, ਏਕ ਘੜੀ ਖਟ ਮਾਸਾ। ਕੱਤਕ ਕਿਰਤ ਪਿਆ ਜੋ ਪ੍ਰਭ ਪਾਇਆ, ਕਿ ਕੱਤਕ ਦੇ ਮਹੀਨੇ ਪ੍ਰਥਾ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਹੀ ਉਸ ਦਾ ਹੀ ਜੀਵਨ ਸਫਲ ਹੁੰਦਾ ਹੈ, ਉਸ ਦੀ ਕਿਰਤ ਸਫਲ ਹੁੰਦੀ ਹੈ ਜੋ ਵਾਹਿਗੁਰੂ ਨੂੰ ਕਬੂਲ ਹੁੰਦਾ ਹੈ। ਵਾਹਿਗੁਰੂ ਜਿਸ ਦੇ ਸਿਰ 'ਤੇ ਆਪਣਾ ਹੱਥ ਰੱਖਦੇ ਨੇ, ਜਿਹੜਾ ਇਸ ਟੈਸਟ ਨੂੰ ਪਾਸ ਕਰਦਾ ਹੈ,
ਇਹ ਜਿਵੇਂ ਜਦੋਂ ਤੁਸੀਂ ਇੱਕ ਦੀਵਾ ਬਾਲਦੇ ਹੋ ਇਹ ਤੇਲ ਦੇ ਨਾਲ ਬਲਦਾ ਹੈ, ਔਰ ਇਵੇਂ ਹੀ ਹੈ ਜਿਹਦੇ ਅੰਦਰ ਉਹ ਤੱਤ ਅਕਾਲ ਪੁਰਖ ਨੇ ਰੱਖਿਆ ਹੋਇਆ ਹੈ, ਜਿਸ ਤੱਤ ਨੇ ਮਿਲਣਾ ਹੈ ਜਾਂ ਮਿਲਾਣਾ ਹੈ ਵਾਹਿਗੁਰੂ ਦੇ ਨਾਲ, ਇਵੇਂ ਹੀ ਇਕੱਤਕ ਕਿਰਤ ਪਿਆ ਜੋ ਪ੍ਰਭ ਪਾਇਆ, ਕਿ ਉਸ ਦੀ ਹੀ ਇੱਕ ਕਿਰਤ ਸਫਲ ਹੈ। ਐਫਰਟ ਤਾਂ ਸਾਰੇ ਕਰਦੇ ਨੇ, ਇੱਕ ਜਗੰਦਿਆਂ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ, ਕੱਤਕ ਕਿਰਤ ਪਿਆ ਜੋ ਪ੍ਰਭ ਪਾਇਆ। ਔਰ ਇਹ ਇਵੇਂ ਹੀ ਹੈ ਕਿ ਜਿਵੇਂ ਦੀਵਾ ਸਹਿਜੇ ਸਾਜੇ ਬਲਦਾ, ਜਿਵੇਂ ਤੁਸੀਂ ਉਸ ਦੇ ਵਿੱਚ ਜਿਹੜਾ ਉਹ ਤੇਲ ਪਾਉਂਦੇ ਹੋ, ਇਵੇਂ ਹੀ ਤੁਸੀਂ ਯਤਨ ਕਰਦੇ ਰਹੋ, ਪ੍ਰਭੂ ਨੂੰ ਭਾਵੇਗਾ, ਤੁਹਾਡੀ ਖਿਦਮਤ ਕਬੂਲ ਹੋਏਗੀ, ਵਾਹਿਗੁਰੂ ਆਪਣੇ ਲੜ ਲਾਉਣਗੇ। ਦੀਪਕ ਰਸ ਤੇਲੋ ਧਨ ਪਿਰ ਮੇਲੋ, ਕਿ ਜਿਵੇਂ ਦੀਵੇ ਦੇ ਲਈ ਤੇਲ ਪਾਇਆ ਜਾਂਦਾ ਹੈ, ਇਵੇਂ ਵਾਹਿਗੁਰੂ ਨਾਲ ਮਿਲਾਪ ਲਈ ਪਿਆਰ ਦਾ ਤੇਲ ਹੈ। ਦੀਪਕ ਰਸ ਤੇਲੋ ਧਨ ਪਿਰ ਮੇਲੋ, ਕਿ ਜਿਹੜੀ ਪਿਰ ਪਿਆਰਾ ਧਨ ਇਸਤਰੀ, ਪਿਆਰ ਦਾ ਰਸ ਹੀ ਅਲਟੀਮੇਟਲੀ ਧਨ ਨੂੰ ਪਿਰ ਦੇ ਨਾਲ ਮਿਲਦਾ ਹੈ। ਦੀਪਕ ਰਸ ਤੇਲੋ ਧਨ ਪਿਰ ਮੇਲੋ, ਧਨ ਉਮਾਹੇ ਸਾਰਸੀ, ਕਿ ਵੀ ਜਦੋਂ ਫਿਰ ਵਾਹਿਗੁਰੂ ਦੇ ਨਾਲ ਪਿਆਰ ਹੁੰਦਾ ਹੈ, ਪ੍ਰੇਮ ਹੁੰਦਾ ਹੈ, ਮਿਲਾਪ ਹੁੰਦਾ ਹੈ, ਤੇ ਰੂਹ ਜਿਹੜੀ ਹੈ ਉਹ ਪੂਰੇ ਰਸ ਦੇ ਵਿੱਚ ਭਰ ਜਾਂਦੀ ਹੈ, ਆਨੰਦ ਦੇ ਵਿੱਚ ਭਰ ਜਾਂਦੀ ਹੈ। ਸਟੇਟ ਆਫ ਐਕਸਟੈਸੀ ਜਿਹਨੂੰ ਕਿਹਾ ਜਾਂਦਾ ਹੈ, ਕਿ ਭਾਈ ਜਦੋਂ ਜਿਵੇਂ ਅਸੀਂ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ, ਕਿ ਵੀ ਸਰਸੀ ਰਸ ਨਾਲ ਭਰਪੂਰ, ਕਿਉਂਕਿ ਰਸ ਦੇ ਨਾਲ ਤੁਸੀਂ ਕੱਕਾ ਲਾ ਦਿਓ, ਕੋ ਰਸ ਹੈ ਫਿੱਕਾ, ਸਰਸ ਹੈ ਜਿਹੜਾ ਰਸਦਾਇਕ ਹੈ, ਸਵਾਦ ਭਰਪੂਰ ਹੈ, ਜਿਹੜਾ ਆਨੰਦ ਭਰਪੂਰ ਹੈ, ਕਿ ਭਾਈ ਉਹ ਆਨੰਦ ਦੇ ਵਿੱਚ ਉਹ ਰੂਹ ਭਰ ਜਾਂਦੀ ਹੈ, ਜਿਸ ਦੇ ਉੱਤੇ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ। ਅਵਗਣ ਮਾਰੀ ਮਰੈ ਨਾ ਸੀਜੈ, ਗੁਣ ਮਾਰੀ ਤਾਂ ਮਰਸੀ, ਕਿ ਭਾਈ ਜਿਹੜੀ ਹੈ ਵਾਹਿਗੁਰੂ ਦੇ ਨਾਲ ਜੁੜ ਗਈ, ਉਸ ਦੇ ਗੁਣਾਂ ਦੇ ਨਾਲ ਭਰਪੂਰ ਹੋ ਗਈ, ਤੇ ਫਿਰ ਉਹ ਹਮੇਸ਼ਾ ਰਹਿਣ ਵਾਲੀ ਜਿਹੜੀ ਹੈ ਉਹ ਰੂਹ ਬਣ ਜਾਂਦੀ ਹੈ। ਫਿਰ ਉਸ ਨੂੰ ਕੋਈ ਅਵਗਣ ਵੀ ਮਾਰ ਨਹੀਂ ਸਕਦਾ। ਤੇ ਜੇ ਵਾਹਿਗੁਰੂ ਨਾਲੋਂ ਟੁੱਟ ਕੇ ਤੁਸੀਂ ਦੂਸਰੇ ਪਾਸੇ ਜੁੜੋਗੇ, ਅਵਗਣ ਮਾਰੀ, ਉਹ ਤੁਹਾਨੂੰ ਔਗਣ ਮਾਰਦੇ ਨੇ। ਰੱਬ ਦੀ ਯਾਦ ਨਾਲ ਜੁੜਿਆ ਤੁਹਾਡੇ ਔਗਣ ਖਤਮ ਹੁੰਦੇ ਨੇ, ਔਰ ਗੁਣਾਂ ਦੇ ਨਾਲ ਤੁਸੀਂ ਭਰਪੂਰ ਹੁੰਦੇ ਹੋ। ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਿਨਾੜੀ ਆਸਾ, ਕਿ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਜਿਹੜੇ ਨਾਮ ਦੇ ਸਹਾਰੇ ਆਪਣਾ ਆਪਾ ਉਸ ਅਕਾਲ ਪੁਰਖ ਦੇ ਅੱਗੇ ਰੱਖ ਕੇ ਬੈਠੇ ਨੇ, ਨਾਮ ਭਗਤ ਦੇ ਨਿਜ ਘਰ ਬੈਠੇ, ਭਰੋਸਾ ਉਹਨਾਂ ਦਾ ਮੁਕੰਮਲ ਹੈ, ਈਮਾਨ ਉਹਨਾਂ ਦਾ ਪੂਰਾ ਹੈ। ਔਰ ਇਸ ਦੇ ਨਾਲ ਕਿ ਅਜੋ ਤਿਨਾੜ, ਹੇ ਵਾਹਿਗੁਰੂ ਅਸੀਂ ਬੈਠੇ ਹਾਂ ਤੇਰੇ ਦਰ ਤੇ, ਜਿਹਨੂੰ ਭਾਈ ਵੀਰ ਸਿੰਘ ਨੇ ਕਿਹਾ ਸੀ ਕਿ ਦੇ ਇੱਕ ਬੂੰਦ ਸੁਰਾਈਓ ਸਾਨੂੰ, ਇੱਕੋ ਹੀ ਦੇ ਸਾਈਂ, ਅੱਧੀ ਅੱਧ ਪਚੱਦੀ ਦੇ ਦੇ, ਨਿੱਕੀ ਹੋਰ ਗੁਸਾਈ, ਇੱਕ ਵੇਰ ਇੱਕ ਕਣੀ ਦਵਾ ਦੇ, ਸੂਫੀ ਅਸਨਾ ਰਹੀਏ, ਇੱਕ ਵੇਰ ਦਰ ਖਲਿਆਂ ਤਾਈਂ, ਸਾਈਂ ਸਵਾਦ ਚਖਾਈ। ਇਹ ਹੈ ਕਿ ਵੀ ਤੁਸੀਂ ਬੈਠੇ ਹੋ ਕਿ ਮੈਂ ਤੇਰੀ ਆਸ ਦੇ ਉੱਤੇ ਆ, ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਿਨਾੜੀ ਆਸਾ, ਕਿ ਹੇ ਵਾਹਿਗੁਰੂ ਤੇਰੀ ਆਸ ਦੇ, ਨਾਨਕ ਮਿਲੋ ਕਪਟ ਦਰ ਖੋਲੋ, ਏਕ ਘੜੀ ਖਟ ਮਾਸਾ। ਹੁਣ ਇਹ ਹੈ ਜਿਹੜੀ ਜਿਹਨੂੰ ਬਿਹਬਲਤਾ ਅਸੀਂ ਕਹਿੰਦੇ ਹਾਂ, ਕਿ ਹੇ ਵਾਹਿਗੁਰੂ ਆਪਣਾ ਦਰਵਾਜ਼ਾ ਖੋਲੋ, ਇੱਕ ਪਲ ਲਈ ਖੋਲੋ, ਕਿ ਜੇ ਤੁਹਾਡਾ ਦਰਵਾਜ਼ਾ ਨਹੀਂ ਖੁੱਲਦਾ ਤੇ ਮੇਰੇ ਲਈ 1 ਸੈਕਿੰਡ 6 ਮਹੀਨਿਆਂ ਵਾਂਗ ਹੈ। ਨਾਨਕ ਮਿਲੋ ਕਪਟ ਦਰ ਖੋਲੋ, ਹੇ ਵਾਹਿਗੁਰੂ ਆਓ ਮੈਨੂੰ ਦੀਦਾਰ ਦਿਓ, ਮੇਰੀ ਦਿਲ ਦੀ ਸੇਜ ਦੇ ਉੱਤੇ ਬਿਰਾਜਮਾਨ ਹੋਵੋ, ਕਿਉਂਕਿ ਮੇਰੇ ਲਈ ਇੱਕ ਘੜੀ ਜਿਹੜੀ ਹੈ ਉਹ 6 ਮਹੀਨਿਆਂ ਦੇ ਬਰਾਬਰ ਹੈ। ਇਹ ਹੈ ਉਹ ਜਿਹੜੀ ਤੁਹਾਡੀ ਬੇਬਲਤਾ ਹੁੰਦੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜਿਉ, ਹਉ ਕੋਲੀ ਜਿਉ ਕੋ ਹਉ ਕੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜਿਉ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।